RSS ਬਾਰੇ ਤਾਂ ਆਲਰੇਡੀ ਅਮਰੀਕਾ ਦੀਆਂ ਇੱਕ ਦੋ ਹੋਰ ਇੰਸਟੀਚਿਊਟਸ ਨੇ ਵੀ ਇਹਨਾਂ ਨੂੰ ਸੈਮਾਈ ਔਰ ਦੂਸਰੇ ਪੈਰਾ ਮਿਲਟਰੀ ਔਰ ਦੂਜੇ ਐਲਾਨਿਆ ਹੋਇਆ ਸੀ। ਜਿੰਨਾ ਸਟਰੋਂਗਲੀ ਇੰਡੀਅਨ ਗਵਰਨਮੈਂਟ ਨੇ ਵੀ ਇਹਦੇ ਤੇ ਰਿਐਕਟ ਕੀਤਾ, ਉਹ ਤੋਂ ਮੈਨੂੰ ਲੱਗਦਾ ਹੈ ਕਿ ਵੀ ਇਹਨਾਂ ਨੂੰ ਫੀਅਰ ਹੈ ਕਿ ਭਾਈ ਇਹ ਹੁਣ ਜਿਹੜੇ ਅਮਰੀਕਨ ਸਿਸਟਮ ਦਾ ਫੰਦਾ ਹੈ ਇਹਨਾਂ ਦੇ ਗਲ ਦੇ ਨੇੜੇ ਆ ਰਿਹਾ ਹੈ। ਮੈਨੂੰ ਲੱਗਦਾ ਵੀ ਰਾਹ ਨੂੰ ਦੋਸ਼ੀ ਬਣਾਉਣ ਦੇ ਪਿੱਛੇ ਔਰ ਉਹਦੇ ਤੇ ਵੀ ਪਾਬੰਦੀ ਲਾਉਣ ਦੀ ਗੱਲ ਜਾਂ ਉਹਨਾਂ ਦੇ ਜਿਹੜੇ ਨੇ ਉਹਨਾਂ ਦੇ ਅਕਾਊਂਟ ਫਰੀਜ਼ ਕਰਨ ਦੀ, ਉਹਦੇ 'ਚ ਇੱਕ ਵੱਡਾ ਕਾਰਨ ਜਿਹੜਾ ਹੈ ਉਹ ਟ੍ਰਾਂਸਨੈਸ਼ਨਲ ਡਿਪਰੈਸ਼ਨ ਹੋਏਗਾ। ਇਹ ਬਹੁਤ ਪਾਵਰਫੁਲ ਹੈ ਰਿਪੋਰਟ ਦਾ RSS ਔਰ ਰਾਹ ਨੂੰ ਟਾਰਗੇਟ ਕਰਨਾ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਡਾਕਟਰ ਸਾਹਿਬ, ਅਗਲਾ ਜਿਹੜਾ ਟੌਪਿਕ ਆ ਜਿਹੜਾ ਮੈਂ ਡਿਸਕਸ ਕਰਨਾ ਚਾਹੁੰਦਾ, ਉਹ ਜਿਹੜੀ ਇੱਕ ਨਵੀਂ ਰਿਪੋਰਟ ਆ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਜਿਹੜਾ ਕਮਿਸ਼ਨ ਆ ਰਿਲੀਜੀਅਸ ਫਰੀडम ਬਾਰੇ ਯੂਨਾਈਟਿਡ ਸਟੇਟਸ ਦਾ, ਉਹਨਾਂ ਦੇ ਵੱਲੋਂ ਜਿਹੜੀ ਇਹ ਰਿਪੋਰਟ ਆ ਉਹ ਦਿੱਤੀ ਗਈ ਹੈ, ਜਿਹਦੇ ਵਿੱਚ ਉਹਨਾਂ ਨੇ ਮੰਗ ਕੀਤੀ ਆ ਕਿ ਜਿਹੜੀ RSS ਆ, ਰਾਸ਼ਟਰੀ ਸਵੈਂਸੇਵਕ ਸੰਘ ਜਿਹੜਾ ਆ, ਉਹਦੇ ਉੱਤੇ ਸੈਂਕਸ਼ਨਸ ਲਾਈਆਂ ਜਾਣ। ਇਹ ਸੈਂਕਸ਼ਨਸ ਦੀ ਉਹਨਾਂ ਨੇ ਜਿਹੜੀ ਮੰਗ ਆ ਉਹ ਕੀਤੀ ਆ। ਤੇ ਮਤਲਬ ਇਸ ਰਿਪੋਰਟ ਨੂੰ ਤੁਸੀਂ, ਕਿਉਂਕਿ ਪਹਿਲਾਂ ਵੀ ਜਿਹੜਾ ਇਹ ਕਮਿਸ਼ਨ ਆ ਇਹ ਲਗਾਤਾਰ ਜਿਹੜਾ ਜਿਹੜੇ ਭਾਰਤ ਦੇ ਵਿੱਚ ਘੱਟ ਗਿਣਤੀਆਂ ਦੇ ਉੱਤੇ ਜਿਸ ਤਰ੍ਹਾਂ ਦੇ ਨਾਲ ਅਟੈਕ ਕੀਤੇ ਜਾਂਦੇ ਨੇ, ਹਿੰਦੂਤਵੀ ਚਾਹੇ ਰਜੀਮ ਦੀ ਗੱਲ ਹੋਵੇ ਚਾਹੇ ਉੱਥੋਂ ਦੀਆਂ ਆਰਗੇਨਾਈਜੇਸ਼ਨਸ ਦੀ ਗੱਲ ਹੋਵੇ, ਉਹਨਾਂ ਦੇ ਉੱਤੇ ਇਹ ਸਵਾਲ ਚੁੱਕਦਾ ਰਿਹਾ ਆ ਤੇ ਆਪਣੀਆਂ ਰਿਕਮੈਂਡੇਸ਼ਨਸ ਲਗਾਤਾਰ ਇਹ ਦਿੰਦੇ ਆ। ਤੇ ਜਿਹੜੀ ਇਹ ਨਵੀਂ ਰਿਪੋਰਟ ਆਈ ਆ, ਇਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਦੇਖੋ, ਇਹ ਸਮਝਣਾ ਹੋਏਗਾ ਖਾਸ ਤੌਰ ਤੇ ਜਿਹੜੇ ਸਾਡੇ ਵਿਊਅਰਸ ਹਿਊਮਨ ਰਾਈਟਸ ਇਸ਼ੂ ਦੇ ਵਿੱਚ ਦਿਲਚਸਪੀ ਰੱਖਦੇ ਨੇ। ਇੱਕ ਹਿਊਮਨ ਰਾਈਟਸ ਦੀਆਂ ਵਾਇਲੇਸ਼ਨਸ ਦੇ ਉੱਤੇ ਰਿਪੋਰਟ ਕਰਨ ਵਾਲੀਆਂ ਵੋਲੰਟਰੀ ਆਰਗੇਨਾਈਜੇਸ਼ਨਸ ਨੇ, ਜਿਨ੍ਹਾਂ ਦੇ ਵਿੱਚ ਐਮਨੈਸਟੀ ਇੰਟਰਨੈਸ਼ਨਲ, ਹਿਊਮਨ ਰਾਈਟਸ ਵਾਚ ਜਾਂ ਅੱਡ-ਅੱਡ ਮੁਲਕਾਂ ਦੇ ਵਿੱਚ ਮਨੁੱਖੀ ਅਧਿਕਾਰਾਂ ਦੇ ਸੰਗਠਨ ਨੇ, ਜਿਵੇਂ ਸਰਦਾਰ ਜਸਵੰਤ ਸਿੰਘ ਖਾਲੜਾ ਸਨ ਜਾਂ ਉਸ ਤੋਂ ਪਹਿਲਾਂ ਪੰਜਾਬ ਹਿਊਮਨ ਰਾਈਟ ਆਰਗੇਨਾਈਜੇਸ਼ਨ ਜਸਟਿਸ ਅਜੀਤ ਸਿੰਘ ਬੈਂਸ ਸਨ। ਅਮਰੀਕਾ ਦੇ ਵਿੱਚ ਕਿਉਂਕਿ ਇਸ ਗੱਲ ਦਾ ਧਿਆਨ ਰਿਹਾ ਕਿ ਅਮਰੀਕਾ ਦੀਆਂ ਫਾਊਂਡੇਸ਼ਨਸ ਹੀ ਰਿਲੀਜੀਅਸ ਪਰਸੀਕਿਊਸ਼ਨ ਦਾ ਸ਼ਿਕਾਰ ਲੋਕਾਂ ਵੱਲੋਂ ਲੈ ਕੀਤੀਆਂ ਗਈਆਂ। ਜਦੋਂ ਮੇਫਲਾਵਰ ਜਾਂ ਉਸ ਜਹਾਜ਼ ਦੇ ਵਿੱਚ ਪਿਲਗ੍ਰਿਮਸ ਆਏ ਜਿਹੜੇ ਪਹਿਲੇ ਇੱਥੇ ਐਂਟਰੈਂਟ ਸਨ, ਔਰ ਇਸ ਲਈ ਜਦੋਂ ਅਮਰੀਕਾ ਦੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਹੋਈ ਜਾਂ ਲਗਭਗ 14 ਸਾਲ ਬਾਅਦ ਕਨਸਟੀਟਿਊਸ਼ਨ ਵੀ ਬਣਿਆ, ਜੇ ਅਸੀਂ ਦੇਖੀਏ ਕਿ ਜਿੰਨੀ ਫਰੀडम ਰਿਲੀਜਨ ਦੇ ਮਾਮਲੇ ਦੇ ਵਿੱਚ ਅਮਰੀਕਨ ਸੰਵਿਧਾਨ ਦੇ ਵਿੱਚ ਹੈ, ਉਨੀ ਕਿਤੇ ਨਹੀਂ ਹੈ। ਇੱਥੇ ਚਰਚ ਔਰ ਸਟੇਟ ਬਿਲਕੁਲ ਭਾਵੇਂ ਡਿਫਰੈਂਟ ਲਾਈਨ ਹੈ, ਲੇਕਿਨ ਜਿਹੜੀ ਮੁੱਢਲੀਆਂ ਧਾਰਮਿਕ ਆਜ਼ਾਦੀਆਂ ਦੇ ਲਈ ਅਮਰੀਕਾ ਜਿਹੜਾ ਹਮੇਸ਼ਾ ਹੀ ਇਸ ਨੇ ਉਸ ਦੀਆਂ ਕਨਸਟੀਟਿਊਸ਼ਨਲ ਫਾਊਂਡੇਸ਼ਨਸ ਰੱਖੀਆਂ ਹੋਈਆਂ। ਇਹੀ ਕਾਰਨ ਹੈ ਕਿ ਅਮਰੀਕਾ ਦਾ ਜਿਹੜਾ ਵਿਦੇਸ਼ ਵਿਭਾਗ ਹੈ, ਜਿਹਨੂੰ ਸਟੇਟ ਡਿਪਾਰਟਮੈਂਟ ਕਹਿੰਦੇ ਨੇ, ਉਹਨਾਂ ਦੀਆਂ ਰਿਪੋਰਟਾਂ ਵੀ ਹਰ ਮੁਲਕ, ਜੇ 195 ਦੇ ਕਰੀਬ ਮੁਲਕ ਯੂਨਾਈਟਿਡ ਨੇਸ਼ਨਸ ਦਾ ਹਿੱਸਾ ਨੇ, ਸੋ ਸਟੇਟ ਡਿਪਾਰਟਮੈਂਟ ਜਿਹੜਾ ਹੈ ਉਹ ਹਰ ਮੁਲਕ ਦੀ ਜਿਹੜੀ ਹੈ ਰਿਲੀਜੀਅਸ ਫਰੀडम ਦੇ ਉੱਤੇ ਰਿਪੋਰਟ ਦਿੰਦਾ ਹੈ, ਹਿਊਮਨ ਰਾਈਟਸ ਦੇ ਉੱਤੇ ਵੀ ਦਿੰਦਾ ਹੈ। ਲੇਕਿਨ ਇਹਦੇ ਬਾਵਜੂਦ 1990 ਦੇ ਵਿੱਚ ਜਦੋਂ ਕਿ ਇੱਕ ਸਟਰੋਂਗ ਲੌਬੀ, ਖਾਸ ਤੌਰ ਤੇ ਬਾਈਬਲ ਬੈਲਟ ਦੀ ਲੌਬੀ, ਕਿਉਂਕਿ ਮੈਂ ਵੀ ਵਾਸ਼ਿੰਗਟਨ DC 'ਚ ਅਸੀਂ 1995 ਦੇ ਵਿੱਚ ਖਾਲਿਸਤਾਨ ਅਫੇਅਰ ਸੈਂਟਰ ਦੀ ਸ਼ੁਰੂਆਤ ਨੈਸ਼ਨਲ ਪ੍ਰੈਸ ਬਿਲਡਿੰਗ 'ਚ ਕੀਤੀ, ਉਸ ਰਿਲੀਜੀਅਸ ਲੌਬੀ ਨਾਲ ਮੈਨੂੰ ਵੀ ਕੰਮ ਕਰਨ ਦਾ ਮੌਕਾ ਮਿਲਿਆ। ਸੋ ਇਹ ਉਹਨਾਂ ਦੀ ਜ਼ੋਰਦਾਰ ਲੌਬੀ ਸੀ ਕਿ ਇੱਕ ਗਵਰਨਮੈਂਟ ਪੈਟਰਨ ਦਾ ਐਸਾ ਕਮਿਸ਼ਨ ਹੋਏ ਜਿਹਨੂੰ ਗਵਰਨਮੈਂਟ ਜਿਹੜੀਆਂ ਰਿਕਮੈਂਡੇਸ਼ਨਸ ਨੂੰ ਵੇਟ ਦੇ, ਜਿਹਦੇ ਤੇ ਆਧਾਰਿਤ ਵਿਦੇਸ਼ ਨੀਤੀ, ਆਰਮ ਸੇਲ, ਫਾਈਨੈਂਸ਼ੀਅਲ ਏਡ ਕਿਸੇ ਮੁਲਕ ਦੀ ਡਿਸਾਈਡ ਕੀਤੀ ਜਾਏ। ਸੋ ਬੜੀ ਲੰਬੀ ਡਿਬੇਟ ਤੋਂ ਬਾਅਦ 1998 ਦੇ ਵਿੱਚ ਇਹ ਕਮਿਸ਼ਨ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम,
ਇਹ ਸੈਮੀ ਗਵਰਨਮੈਂਟ ਐਂਟੀਟੀ ਹੈ, ਇਹ ਮਹਿਜ਼ ਰਿਪੋਰਟ ਦੇਣ ਵਾਲਾ ਗਰੁੱਪ ਨਹੀਂ ਹੈ, ਇਹ ਬਾਈ ਪਾਰਟੀਸਨ ਹੈ। ਇਹਦੇ ਚ ਜੇ ਇਹਨਾਂ ਦੇ ਤੁਸੀਂ ਬੋਰਡ ਵੀ ਦੇਖੋਗੇ, ਡੈਮੋਕ੍ਰੈਟ ਔਰ ਰਿਪਬਲਿਕਨ ਦੋਨੋਂ ਹੁੰਦੇ ਨੇ, ਔਰ ਇਹਦੀ ਰਿਪੋਰਟ ਜਿਹੜੀ ਹੈ ਸਪੈਸੀਫਿਕ ਰਿਲੀਜੀਅਸ ਫਰੀडम ਤੇ ਹੁੰਦੀ ਹੈ, ਜਦੋਂ ਕਿ ਸਟੇਟ ਡਿਪਾਰਟਮੈਂਟ ਜਾਂ ਦੂਜੇ ਵੀ ਰਿਲੀਜੀਅਸ ਫਰੀडम ਦੇ ਵੀ ਕਰਦੇ ਨੇ, ਪਰ ਉਹ ਮੋਰ ਓਵਰਆਲ ਹਿਊਮਨ ਰਾਈਟਸ ਦੇ ਉੱਤੇ ਹੁੰਦੀ ਹੈ। ਸੋ ਇਹਦਾ ਨਾ ਹੀ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਬੇਸ਼ੱਕ ਮੁੱਢਲੇ ਤੌਰ ਤੇ ਇਹ ਪਹਿਲਾਂ ਕ੍ਰਿਸਚੀਅਨ ਪਰਸੀਕਿਊਸ਼ਨ ਦੇ ਉੱਤੇ ਫੋਕਸ ਦੇ ਕਾਰਨ ਹੀ ਇਹ ਕਮਿਸ਼ਨ ਹੋਣ ਦੇ ਵਿੱਚ ਆਇਆ, ਪਰ ਮੈਂ ਇਹ ਮਾਣ ਨਾਲ ਕਹਿ ਸਕਦਾ ਕਿ ਯੂਐਸ ਸਰਫ ਜਿਹੜਾ ਇਸ ਦਾ ਛੋਟਾ ਨਾਮ ਬਣਦਾ ਹੈ, ਇਹਨਾਂ ਨੇ ਬਹੁਤ ਚੰਗੇ ਢੰਗ ਦੇ ਨਾਲ ਇਹਨਾਂ ਸਾਰੇ ਹੀ ਜਿਹੜਾ 27-28 ਸਾਲਾਂ ਦੇ ਵਿੱਚ ਆਪਣੀਆਂ ਰਿਪੋਰਟਸ, ਅਸੀਂ ਵੀ ਇਹਨਾਂ ਦੇ ਕੋਲ ਕਈ ਵਾਰ ਸਾਲ 'ਚ ਇੱਕ ਅੱਧੀ ਵਾਰੀ ਪ੍ਰੈਜੈਂਟੇਸ਼ਨ ਡਾਕੂਮੈਂਟੇਸ਼ਨ ਇਹਨਾਂ ਨੂੰ ਦਿੰਦੇ, ਔਰ ਪਿਛਲੇ ਲਗਭਗ 4 ਸਾਲ ਹੁਣ ਇਹਨਾਂ ਦੀ ਕੈਟਾਗਰੀ ਹੈ ਜਦੋਂ ਇਹ ਰਿਕਮੈਂਡੇਸ਼ਨ ਕਰਦੇ ਨੇ ਯੂਐਸ ਗਵਰਨਮੈਂਟ ਨੂੰ ਕਿ ਵੀ ਇਹ ਕੰਟਰੀ ਆਫ ਪਾਰਟਿਕੂਲਰ ਕੰਸਰਨ ਹੈ, ਜਿਹੜਾ ਸਭ ਤੋਂ ਖਤਰਨਾਕ ਕੈਟਾਗਰੀ ਹੈ COPC, ਫਿਰ COC ਹੈ ਕੰਟਰੀ ਆਫ ਕੰਸਰਨ, ਇੱਕ ਫਿਰ ਮਾਈਨਰ ਦਾ, ਜਦੋਂ ਕੰਟਰੀ ਆਫ ਪਾਰਟਿਕੂਲਰ ਕੰਸਰਨ ਕਿਸੇ ਨੂੰ ਬਿਆਨ ਹੈ, ਇਹਦਾ ਮਤਲਬ ਹੁੰਦਾ ਹੈ ਵੀ ਉੱਥੇ ਅੱਤ ਹੋਈ ਹੈ, ਔਰ ਉਹਦੇ ਤੇ ਉਹਨਾਂ ਦੀ ਰਿਕਮੈਂਡੇਸ਼ਨ ਹੁੰਦੀ ਹੈ ਕਿ ਭਾਈ ਇਹ ਜਿਹੜਾ ਪਾਬੰਦੀ ਲਾਈ ਜਾਏ ਇਹਨਾਂ ਦੀ। ਔਰ ਬਹੁਤਿਆਂ ਨੂੰ ਸ਼ਾਇਦ ਪਤਾ ਨਾ ਹੋਏ ਕਿ ਨਰਿੰਦਰ ਮੋਦੀ ਦੇ 2002 ਤੋਂ ਬਾਅਦ ਅਮਰੀਕਾ ਦਾਖਲੇ ਤੇ ਜਿਹੜੀ ਲਗਭਗ 12 ਸਾਲ ਪਾਬੰਦੀ ਰਹੀ, ਉਹਦਾ ਵੱਡਾ ਕਾਰਨ ਜਿਹੜੀ ਹੈ ਉਹ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਵੱਲੋਂ ਗੁਜਰਾਤ ਦੇ ਮੈਸੈਕਰ ਲਈ ਮੋਦੀ ਨੂੰ ਦੋਸ਼ੀ ਦੱਸਣਾ ਸੀ। ਔਰ ਹੁਣ ਵੀ ਪਿਛਲੇ ਭਾਰਤ ਦੇ ਵਿੱਚ ਕੀ ਹੋ ਰਿਹਾ ਹੈ ਇਹਦੇ ਬਾਰੇ ਉਹਦੀ ਡੀਟੇਲ ਰਿਪੋਰਟ ਹੁੰਦੀ ਹੈ। ਮੈਂ ਕਿਉਂਕਿ ਟਰੈਵਲ ਕਰ ਰਿਹਾ, ਅੱਜ ਮੈਂ ਮਿਸ਼ੀਗਨ ਸਟੇਟ ਤੋਂ ਗੱਲਬਾਤ ਕਰ ਰਿਹਾ, ਰਿਪੋਰਟ ਨੂੰ ਡੀਟੇਲ 'ਚ ਦੇਖਣ ਦਾ ਮੈਨੂੰ ਮੌਕਾ ਨਹੀਂ ਮਿਲਿਆ ਹੈ, ਲੇਕਿਨ ਜਿਹੜੀ ਪ੍ਰੈਸ ਦੇ ਵਿੱਚ ਜਿੰਨੇ ਨੁਕਤੇ ਆਏ ਨੇ, ਔਰ ਜਿਵੇਂ ਅੱਜ ਇੰਡੀਆ ਦੀ ਐਕਸਟਰਨਲ ਅਫੇਅਰਸ ਮਿਨਿਸਟਰੀ ਨੇ ਰਿਐਕਟ ਕੀਤਾ, ਉਸ ਤੋਂ ਮੈਨੂੰ ਅੰਦਾਜ਼ਾ ਵੀ ਇਸ ਵਾਰ ਯੂਐਸ ਸਰਫ ਨੇ ਇੰਡੀਆ ਨੂੰ ਜਿਹੜਾ ਕੰਟਰੀ ਆਫ ਪਾਰਟਿਕੂਲਰ ਕੰਸਰਨ ਤਾਂ ਐਲਾਨੇ ਹੈ, ਲੇਕਿਨ RSS ਔਰ RAW ਇਹਨਾਂ ਦੋਨਾਂ ਨੂੰ ਵੀ ਐਂਟੀਟੀਜ਼ ਦੇ ਉੱਤੇ ਇਹਨਾਂ ਦੇ ਅਕਾਊਂਟ ਫਰੀਜ਼ ਕਰਨ, ਇਹਨਾਂ ਦੀਆਂ ਵੀਜ਼ਾ ਪਾਬੰਦੀਆਂ ਦੂਜੀਆਂ, ਕਿਉਂਕਿ ਮੇਰਾ ਖਿਆਲ ਹੈ ਕਿ RSS ਬਾਰੇ ਤਾਂ ਆਲਰੇਡੀ ਅਮਰੀਕਾ ਦੀਆਂ ਇੱਕ ਦੋ ਹੋਰ ਇੰਸਟੀਚਿਊਟਸ ਨੇ ਵੀ ਇਹਨਾਂ ਨੂੰ ਸੈਮਾਈ ਔਰ ਦੂਸਰੇ ਪੈਰਾ ਮਿਲਟਰੀ ਔਰ ਦੂਜੇ ਐਲਾਨਿਆ ਹੋਇਆ ਸੀ, ਲੇਕਿਨ ਇਹ ਜਿਹੜਾ ਦਾ ਵੀ ਵਿਚਾਰ ਹੈ RSS ਬਾਰੇ ਵੀ ਉਹਨਾਂ ਨੇ ਬੜਾ ਕਲੀਅਰਲੀ ਇਹ ਕਿਹਾ, ਔਰ ਜਿੰਨਾ ਸਟਰੋਂਗਲੀ ਇੰਡੀਅਨ ਗਵਰਨਮੈਂਟ ਨੇ ਵੀ ਇਹਦੇ ਤੇ ਰਿਐਕਟ ਕੀਤਾ, ਉਹ ਤੋਂ ਮੈਨੂੰ ਲੱਗਦਾ ਹੈ ਕਿ ਵੀ ਇਹਨਾਂ ਨੂੰ ਫੀਅਰ ਹੈ ਕਿ ਭਾਈ ਇਹ ਹੁਣ ਜਿਹੜੇ ਅਮਰੀਕਨ ਸਿਸਟਮ ਦਾ ਫੰਦਾ ਹੈ ਇਹਨਾਂ ਦੇ ਗਲ ਦੇ ਨੇੜੇ ਆ ਰਿਹਾ ਹੈ। ਔਰ ਕਿਉਂਕਿ ਇਸ ਲਈ ਕਿਉਂਕਿ ਨਿਖਿਲ ਗੁਪਤਾ ਦਾ ਜਦੋਂ ਕਬੂਲਨਾਮਾ ਸਾਹਮਣੇ ਅਮਰੀਕਨ ਅਦਾਲਤ ਦੇ ਵਿੱਚ ਕਨਵਿਕਸ਼ਨ ਹੁੰਦੀ ਹੈ, ਔਰ ਇਸ ਦੇ ਵਿੱਚ ਟ੍ਰਾਂਸਨੈਸ਼ਨਲ ਰਿਪਰੈਸ਼ਨ ਜਿਹੜੀਆਂ ਮੁੱਢਲੀਆਂ ਰਿਪੋਰਟਾਂ ਨੇ ਉਹਨਾਂ 'ਚ ਖੁੱਲ੍ਹ ਕੇ ਤਾਂ ਜੇ ਮੈਂ ਇਹ ਟਰਮ ਨਹੀਂ ਦੇਖੀ ਹੈ, ਪਰ ਮੈਨੂੰ ਲੱਗਦਾ ਵੀ ਨੂੰ ਦੋਸ਼ੀ ਬਣਾਉਣ ਦੇ ਪਿੱਛੇ ਔਰ ਉਹਦੇ ਤੇ ਵੀ ਪਾਬੰਦੀ ਲਾਉਣ ਦੀ ਗੱਲ, ਜਾਂ ਉਹਨਾਂ ਦੇ ਜਿਹੜੇ ਨੇ ਉਹਨਾਂ ਦੇ ਅਕਾਊਂਟ ਫਰੀਜ਼ ਕਰਨ ਦੀ, ਉਹਦੇ 'ਚ ਇੱਕ ਵੱਡਾ ਕਾਰਨ ਜਿਹੜਾ ਹੈ ਉਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੋਏਗਾ। ਔਰ RSS ਦਾ ਜਿਹੜਾ ਰੂਲ ਹੈ, ਖਾਸ ਤੌਰ ਤੇ ਜਿਵੇਂ ਕੈਲੀਫੋਰਨੀਆ ਦੇ ਵਿੱਚ ਹਿੰਦੂ ਫੈਡਰੇਸ਼ਨ ਜਿਸ ਨੇ ਕਿਵੇਂ ਇੱਕ ਆਪਣਾ ਜਿਹੜਾ ਉਹ ਲਾ ਫਰਮ ਜਿਹੜੀ ਹੈ ਲੌਬੀ ਫਰਮ ਹਾਇਰ ਕੀਤੀ ਸੀ, ਇਹ ਕੋਈ ਰਜਿਸਟਰਡ ਬਾਡੀ ਨਹੀਂ ਹੈ, ਔਰ ਉਹ ਰਜਿਸਟਰਡ ਵੀ ਨਹੀਂ ਸੀ, ਔਰ ਆਲਰੇਡੀ ਜਸਟਿਸ ਡਿਪਾਰਟਮੈਂਟ ਦੇ ਵਿੱਚ ਵੀ ਇਹਨਾਂ ਦੀ ਇਨਕੁਆਇਰੀ ਚੱਲ ਰਹੀ ਹੈ ਵੀ RSS ਕਿਸ ਹੱਦ ਤੱਕ ਐਕਟਿਵ ਹੈ, ਔਰ ਉਹਨਾਂ ਨੇ ਕਿਵੇਂ ਜਿਹੜੀਆਂ ਉਹ ਜਾਪਾਨੀ ਜਿਹੀਆਂ ਕੰਪਨੀਆਂ ਵਾਂਗ ਜਿਹੜਾ ਆਪਣੀਆਂ ਐਂਟੀਟੀਜ਼ ਕਾਇਮ ਕੀਤੀਆਂ ਹੋਈਆਂ ਨੇ ਜਿਹੜੀਆਂ ਕਿ ਹਿੰਦੂਤਵਾ ਦੇ ਏਜੰਡੇ ਨੂੰ ਪ੍ਰਮੋਟ ਕਰਦੀਆਂ। ਔਰ ਇੱਥੇ ਵੀ ਅਸੀਂ ਦੇਖਿਆ ਕਿ ਕੈਲੀਫੋਰਨੀਆ 'ਚ ਉਹਨਾਂ ਨੇ ਐਂਟੀ ਕਾਸਟ ਬਿੱਲ ਨੂੰ ਵੀਟੋ ਕਰਵਾਇਆ, ਔਰ ਈਵਨ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਕੈਲੀਫੋਰਨੀਆ ਅਸੈਂਬਲੀ ਔਰ ਸੈਨੇਟ ਵੱਲੋਂ ਪਾਸ ਕੀਤਾ ਬਿੱਲ ਸੀ, ਉਹਨੂੰ ਵੀ ਵੀਟੋ ਕਰਵਾਇਆ। ਸੋ ਮੈਂ ਸਮਝਦਾ ਵੀ ਇਹ ਬਹੁਤ ਪਾਵਰਫੁਲ ਹੈ ਰਿਪੋਰਟ ਦਾ RSS ਔਰ ਨੂੰ ਟਾਰਗੇਟ ਕਰਨਾ। ਹਾਲਾਂਕਿ ਹੁੰਦਾ ਇਹ ਰਿਹਾ ਵੀ ਕੰਟਰੀ ਆਫ ਪਾਰਟਿਕੂਲਰ ਕੰਸਰਨ ਦੀ ਰਿਕਮੈਂਡੇਸ਼ਨ ਨੂੰ ਪ੍ਰੈਜ਼ੀਡੈਂਟ ਵੱਲੋਂ ਜਾਂ ਉਹਨਾਂ ਦੇ ਜਿਹੜੇ ਕੰਸਰਨ ਡਿਪਾਰਟਮੈਂਟ ਉਹ ਆਲਮੋਸਟ ਵੀਟੋ ਕਰ ਦਿੰਦੇ ਨੇ, ਉਹਨੂੰ ਐਕਸੈਪਸ਼ਨ ਦੇ ਦਿੰਦੇ ਨੇ, ਲੇਕਿਨ ਇਹ ਜਿਹੜਾ ਔਰ RSS ਦਾ ਫੋਕਸ ਦੇ ਵਿੱਚ ਆਣਾ, ਮੈਨੂੰ ਲੱਗਦਾ ਵੀ ਇਹ ਇੱਕ ਬੜਾ ਪੋਜ਼ਿਟਿਵ ਸਟੈਪ ਹੈ
ਔਰ ਆਉਣ ਵਾਲੇ ਦਿਨਾਂ 'ਚ ਜਿਉਂ ਹੀ ਉਸ ਦੀ ਸਾਰੀ ਡੀਟੇਲ ਰਿਪੋਰਟ ਸਾਡੇ ਸਾਹਮਣੇ ਹੋਏਗੀ, ਅਸੀਂ ਉਸ ਦੇ ਉੱਤੇ ਹੋਰ ਵੀ ਜਿਹੜਾ ਉਹ ਵੇਰਵੇ ਦੇ ਨਾਲ ਟਿੱਪਣੀ ਕਰ ਸਕਾਂਗੇ। ਬਿਲਕੁਲ ਡਾਕਟਰ ਸਾਹਿਬ, ਤੁਸੀਂ ਜਿਵੇਂ ਕਿਹਾ ਕਿ ਜਿਹੜੀਆਂ ਪਾਰਟਿਕੂਲਰਲੀ ਮਤਲਬ ਜਿਹੜੀ RSS ਆ ਉਹਦੇ ਬਾਰੇ ਮੈਂ ਰਿਪੋਰਟ ਥੋੜੀ ਡਾਕਟਰ ਸਾਹਿਬ ਪੜ੍ਹ ਰਿਹਾ ਸੀ, ਤੇ ਉਹਨਾਂ ਦੇ ਰਿਪੋਰਟ ਦੇ ਵਿੱਚ ਉਹਨਾਂ ਦੀ ਲਾਈਨ ਆ ਕਿ the RSS is not a fringe body, it is one of the central engines of Hindu nationalist ideology and organizing in India। ਮਤਲਬ ਤੁਹਾਡੀ ਗੱਲ ਬਿਲਕੁਲ ਵੀ ਐਕਸੈਪਸ਼ਨ ਮਿਲ ਜਾਂਦੀ ਸੀ ਕੰਟਰੀ ਦੇ ਉਹਦੇ ਚ, ਪਰ ਜਿਹੜਾ ਉਹਦਾ ਸੈਂਟਰਲ ਇੰਜਨ ਆ ਉਹਨੂੰ ਉਹਨਾਂ ਨੇ ਟਾਰਗੇਟ ਕੀਤਾ ਆ ਹੁਣ, ਤੇ ਨਾਲ ਹੀ ਜਿਹੜੀ ਉਹਨਾਂ ਨੇ ਬੁਰੇ ਦੀ ਮਾਂ ਨੂੰ ਫੜ ਲਿਆ। ਬਿਲਕੁਲ ਜੀ, ਤੇ ਨਾਲ ਰਾਹ ਨੂੰ ਵੀ ਜਿਵੇਂ ਉਹਨਾਂ ਨੇ ਇਸ ਵਾਰ ਮਤਲਬ ਰਾਹ ਵਾਲੇ ਇਸ਼ੂ ਨੂੰ ਇਹ ਐਡਰੈਸ ਬਹੁਤ ਕੀਤਾ। ਇੰਪੋਰਟੈਂਟ ਹੈ। ਕਿਸੇ ਮੁਲਕ ਦੀ ਇੰਟੈਲੀਜੈਂਸ ਏਜੰਸੀ ਜਿਹੜੀ ਕਿ ਓਵਰਸੀਜ਼ ਜਿਹੜੀ ਇੰਟੈਲੀਜੈਂਸ ਕਲੈਕਟ ਕਰਦੀ ਹੈ, ਔਰ ਇਹਨਾਂ ਦੀ ਹਰ ਐਮਬੈਸੀ, ਹਰ ਕੌਂਸੂਲੇਟ ਦੇ ਵਿੱਚ ਰਾਹ ਦੇ ਬੰਦੇ ਬੈਠੇ ਹੁੰਦੇ ਨੇ। ਅਮਰੀਕਾ ਔਰ ਕੈਨੇਡਾ 'ਚ ਤੁਸੀਂ ਦੇਖਿਆ, ਕੈਨੇਡਾ ਦੇ ਵਿੱਚ ਜਿਹੜੇ ਪਰਸੋਨਾ ਨਾਨ ਗ੍ਰੇਟਾ ਐਲਾਨੇ ਜਸਟਿਨ ਟਰੂਡੋ ਨੇ, ਉਹਨਾਂ ਦੇ ਵਿੱਚ ਵੀ ਰਾਹ ਦੇ ਅਫੀਸ਼ੀਅਲ, ਔਰ ਜਿਹੜੀ ਈਵਨ ਕੈਨੇਡੀਅਨ RCMP ਨੇ ਰਿਪੋਰਟ ਰਿਲੀਜ਼ ਕੀਤੀ ਕਿ ਕਿਵੇਂ ਇੰਡੀਅਨ ਕੌਂਸੂਲੇਟ ਵੈਨਕੂਵਰ ਦੇ ਵਿੱਚ ਕਮਲਜੀਤ ਸਿੰਘ ਔਰ ਪਵਨ ਕੁਮਾਰ ਨਾਂ ਦੇ ਬੰਦੇ, ਜਿਹੜੇ ਕਿ ਕਮਲਜੀਤ ਸਿੰਘ ਰਾਹ ਦੇ ਲਈ ਕੰਮ ਕਰਦਾ ਸੀ, ਹਾਲਾਂਕਿ ਉਹਦਾ ਵਿਜ਼ੀਬਲ ਸਟੇਟਸ ਵੀਜ਼ਾ ਆਫੀਸਰ ਦਾ ਸੀ, ਉਹ ਨਾਲ ਕੱਲਾ ਰੇਕੀ ਨਹੀਂ ਸੀ ਕਰ ਰਿਹਾ। ਜਦੋਂ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ, ਉਹ ਗੁਰਦੁਆਰੇ ਦੀ ਵਿਸਿਨਿਟੀ ਦੇ ਵਿੱਚ ਜਿਹੜਾ ਡਾਇਰੈਕਸ਼ਨਸ ਦੇ ਰਿਹਾ ਸੀ। ਸੋ ਇਹ ਬੜਾ ਇੰਪੋਰਟੈਂਟ ਡਿਵੈਲਪਮੈਂਟ ਹੋਏਗੀ, ਔਰ ਇਹਦੇ ਤੇ ਜਦੋਂ ਡੀਟੇਲ ਰਿਪੋਰਟ ਸਾਡੇ ਸਾਹਮਣੇ ਹੋਏਗੀ, ਅਸੀਂ ਡਿਵੈਲਪ ਔਨ ਕਰਾਂਗੇ ਫਰਦਰ ਕਿ ਇਸ ਨੂੰ ਜਿਹੜਾ ਉਹ ਮੰਤਕੀ ਅੰਜਾਮ ਤੱਕ ਪਹੁੰਚਾਇਆ ਜਾਏ, ਤਾਂ ਕਿ ਇੱਥੋਂ ਦੇ ਜਿਹੜੇ ਇਹਨਾਂ ਦੇ ਕੌਂਸੂਲੇਟ ਔਰ ਐਮਬੈਸੀਆਂ ਨੇ, ਉਹਨਾਂ ਚੋਂ ਇਹਨਾਂ ਦਾ ਰਾਹ ਵਾਲਿਆਂ ਦਾ ਜਿਹੜਾ ਪੱਤਾ ਸਾਫ਼ ਹੋਏ। ਬਿਲਕੁਲ ਜੀ, ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ, ਤੁਸੀਂ ਸਮਾਂ ਕੱਢਿਆ ਆਪਣੇ ਟਰੈਵਲ ਦੇ ਵਿੱਚੋਂ ਵੀ, ਤੇ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਸਾਡੇ ਨਾਲ ਕੀਤਾ, ਤੇ TV 84 ਦੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਕਿ ਜਿਵੇਂ ਸਟਾਰਟਿੰਗ ਦੇ ਵਿੱਚ ਡਾਕਟਰ ਸਾਹਿਬ ਨੇ ਕਿਹਾ ਕਿ ਜਿੱਥੇ TV 84 ਹੱਕ ਸੱਚ ਦੀ ਆਵਾਜ਼, ਉਸ ਦੇ ਉੱਤੇ ਲਗਾਤਾਰ ਭਾਰਤ ਸਰਕਾਰ ਦੇ ਵੱਲੋਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਨੇ ਹਰ ਪਲੇਟਫਾਰਮ ਦੇ ਉੱਤੇ, ਪਰ ਤੁਹਾਡੀ ਸਪੋਰਟ ਦੇ ਨਾਲ, ਤੁਹਾਡੇ ਸਹਿਯੋਗ ਦੇ ਨਾਲ ਜਿਹੜਾ TV 84 ਦੀ ਸਾਰੀ ਟੀਮ ਆ ਉਹ ਆਪਣਾ ਕੰਮ ਕਰ ਰਹੀ ਆ। ਜੋ ਇੱਕ ਮੀਡੀਆ ਦਾ ਕੰਮ ਹੁੰਦਾ ਹੈ ਕਿ ਜਿਹੜੀ ਜਾਣਕਾਰੀ ਆ ਉਹ ਲੋਕਾਂ ਤੱਕ ਪਹੁੰਚਾਉਣ ਦਾ, ਤੇ ਜਿਹੜੀ ਮੀਡੀਆ ਦੀ ਫ੍ਰੀडम ਆ ਉਹਦੇ ਲਈ ਵੀ ਅਸੀਂ ਲੜ ਰਹੇ ਹਾਂ ਤੁਹਾਡੀ ਸਪੋਰਟ ਦੇ ਨਾਲ। ਤੇ ਇਸੇ ਤਰੀਕੇ ਦੇ ਨਾਲ ਜਿਹੜੀ ਤੁਸੀਂ ਆਪਣੀ ਸਪੋਰਟ ਆ TV 84 ਨੂੰ ਜਾਰੀ ਰੱਖੋ, ਤੇ ਤੁਸੀਂ TV 84 ਨੂੰ, TV 84 ਦੀ ਵੈਬਸਾਈਟ tv84.com ਦੇ ਉੱਤੇ ਜਾ ਕੇ ਵੀ ਲਾਈਵ TV ਦੇਖ ਸਕਦੇ ਹੋ 24/7, ਤੇ ਨਾਲ ਹੀ ਹੋਰ ਵੀਡੀਓਜ਼ ਵੀ ਤੁਸੀਂ ਉੱਤੇ ਦੇਖ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਆਪਣੇ ਮੋਬਾਈਲ ਫੋਨਸ ਦੇ ਵਿੱਚ TV 84 ਦੀ ਐਪ, ਚਾਹੇ ਤੁਹਾਡੇ ਕੋਲ ਐਂਡਰੋਇਡ ਫੋਨ ਆ ਚਾਹੇ ਆਈਫੋਨ ਆ, ਤੁਸੀਂ ਦੋਵਾਂ ਤੇ ਜਾ ਕੇ ਐਪ ਸਟੋਰ ਤੋਂ ਇਹ ਜਿਹੜੀ ਐਪ ਆ TV 84 ਦੀ ਉਹ ਡਾਊਨਲੋਡ ਕਰਕੇ ਵੀ TV 84 ਨੂੰ ਦੇਖ ਸਕਦੇ ਹੋ। ਤੇ ਇਸ ਤੋਂ ਇਲਾਵਾ IPTV ਦੇ ਉੱਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਤੇ ਤੁਹਾਡਾ ਜਿਹੜਾ ਦਸਵੰਧ ਆ ਜਾਂ ਤੁਹਾਡਾ ਕੋਈ ਵੀ ਤੁਸੀਂ ਜਿਹੜੀ ਸਪੋਰਟ ਆ TV 84 ਨੂੰ ਕਰਨੀ ਚਾਹੁੰਦੇ ਹੋ, ਉਹ ਤੁਸੀਂ TV 84 ਸਕਰੀਨ ਦੇ ਉੱਤੇ ਜਿਹੜੇ ਐਡਰੈਸ ਤੁਹਾਨੂੰ ਨਜ਼ਰ ਆ ਰਿਹਾ ਆ ਉਹਦੇ ਉੱਤੇ ਵੀ ਤੁਸੀਂ TV 84 ਨੂੰ ਆਪਣੀ ਚੈੱਕ ਵੀ ਭੇਜ ਸਕਦੇ ਹੋ, ਤੇ ਜਿਹੜੇ ਨੰਬਰਸ ਨੇ ਇਹਨਾਂ ਦੇ ਉੱਤੇ ਵੀ ਤੁਸੀਂ ਕੰਟੈਕਟ ਕਰਕੇ TV 84 ਨੂੰ ਆਪਣੀ ਡੋਨੇਸ਼ਨ ਦੇ ਸਕਦੇ ਹੋ। ਤੇ ਇਸ ਤੋਂ ਇਲਾਵਾ TV 84 ਦੀ ਵੈਬਸਾਈਟ ਤੇ ਐਪ ਦੇ ਉੱਤੇ ਵੀ ਤੁਸੀਂ ਡੋਨੇਟ ਬਟਨ ਦੇ ਉੱਤੇ ਜਾ ਕੇ ਜਿਹੜੀਆਂ ਆਪਣੀਆਂ ਡੋਨੇਸ਼ਨਸ ਨੇ, ਆਪਣੀ ਸੇਵਾ ਆ ਉਹ TV 84 ਨੂੰ ਦੇ ਸਕਦੇ ਹੋ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਉਦੋਂ ਤੱਕ ਰੱਬ ਰਾਖਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।